अगे जेदा थोड़ियां अगर मगर चले जाओ नूरमा हुंदे मगर जे सुनने झूठ दे मगर चले जाओ बाते दे अंदर जे सुननियां तास वो चले जाओ खासी वाला दे पास जे सुननियां हाई वो चले जाओ मलंगा दी भी है जी जे ना बाजो ने पालना जी माँ गुजर गए कुड़िए ने साल महीने अस्सलाम वालेकुम सत श्री अकाल प्रणाम। एक पिंड पंजाब दा चैनल की टीम अज पहुंची है जी ਚੱਕ नंबर 706 गाहबे तहसील कमालिया विच जी ਜ਼ਿਲ੍ਹਾ ਟੋਭਾ ਟੇਕ ਸਿੰਘ। ਇੱਥੇ ਸਾਡੀ ਬੌਂਕਰ ਗੁਜਰਾਂ ਲੁਧਿਆਣਾ ਤੋਂ ਆਏ ਹੋਏ ਇੱਕ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ। ਇਹਨਾਂ ਕੋ ਆਪਾਂ ਪੁੱਛਣਾ ਆ ਕਿ ਜੀ ਜਦੋਂ 1947 ਦੀ ਵੰਡ ਹੋਈ ਤੇ ਉਸ ਵਕਤ ਆਪਣੇ ਇਹਨਾਂ ਦੀ ਉਮਰ ਕਿੰਨੀ ਸੀਗੀ, किस तरीके दे नाल इन्हां ने अपना सफ़र जिहड़ा हिजरत दा कीता, वो सारियां गल्लां बातां आपां इन्हां को पुछणीआं। अस्सलाम वालेकुम जी। वालेकुम बाबा जी की हाल चाल आ? चंगे अपने सुनाओ। अपना नाम दसो की आ? इस्माइल। बजुर्गां दा की नाम सी? नूरमान दा। अच्छा, अपनी गोत बरादरी केड़ी आ? यही है चाची गुजर। गुजर। इंडिया च अपना पिंड केड़ा सीगा? बौंकड़। अच्छा, कित्थे क पैंदा सी ये पिंड अपना? ये कड़ाना माछियां भैणे ये ਚੱਕ ਤੇ ਆਲੇ ਦੁਆਲੇ। अच्छा जी। हाँ लुधियाने से कोई सीगे 10 कमीज। तहसील केड़ी लगदी सी? तहसील लुधियाने दी। तहसील भी लुधियाना सी, ਜ਼ਿਲ੍ਹਾ भी लुधियाना सीगा। ठीक आ। अच्छा बजुर्गो, ਆਪਣੀ ਕਿੰਨੀ ਕੁ ਉਮਰ ਸੀ ਉਦੋਂ ਜਦੋਂ ਆਪਾਂ ਉੱਥੇ ਉਜਾੜਾ ਪੱਟਿਆ? 8 ਸਾਲ ਦੀ ਸੀ। ਅੱਛਾ, ਉਹ ਚੇਤੇ ਵੀ ਹੈਗਾ? ਹਾਂ ਸਭ ਕੁਝ ਚੇਤਾ। ਦੱਸੋ ਕੀ ਪੁੱਛਦੇ? ਕਿੱਦਾਂ ਆਪਾਂ ਉੱਥੇ ਰਹਿੰਦੇ ਹੁੰਦੇ ਸੀ, ਕਿੱਦਾਂ ਦਾ ਆਪਣਾ ਪਿੰਡ ਸੀਗਾ, ਲੋਕ ਕਿੱਦਾਂ ਦੇ ਸੀਗੇ, ਕੋਲ ਕਿਹੜੀਆਂ ਬਰਾਦਰੀਆਂ ਉੱਥੇ ਬੈਠੀਆਂ ਸੀ? ਗੁਜਰੇ ਹੀ ਸੀ ਜਾਂ ਚਵਾਰ ਹੁੰਦੇ ਸੀ ਆਪਣੇ। ਅੱਛਾ ਹਾਂ ਉਹ ਚਵਾਰ ਕੰਮ ਕਰਦੇ ਸੀ ਨਾ। ਠੀਕ ਆ। ਤੇ ਖੂਹ ਹੁੰਦੇ ਸੀ ਹਾਂ ਉੱਥੇ ਮੱਕੀਆਂ ਜ਼ਿਆਦਾ ਬੀਜਦੇ ਸੀ। ਅੱਛਾ, ਖੂਹ ਜੋੜ ਲੈਣੇ, ਪਾਣੀ ਕੱਢੀ ਜੇ ਰੱਖਣਾ, ਮਲਾਈ ਰੱਖਣਾ ਹੈ ਜੀ। ਹੈ ਜੇ ਕਾਰੋਬਾਰ ਚੱਲਦੇ ਸੀ ਉੱਥੇ। ਬਾਬਾ ਜੀ ਆਪਣੇ ਆਲੇ ਦੁਆਲੇ ਦੇ ਪਿੰਡ ਜਿਹੜੇ ਨਾ ਉਹਨਾਂ ਦਾ ਕੋਈ ਦੱਸੋ ਸਾਰਿਆਂ ਦਾ। ਔਰ ਪਿੰਡ ਹੀ ਜੇ ਭੈਣੇ ਲੁਧਿਆਣਾ ਦੂਆ ਜ਼ਿਲ੍ਹਾ ਲੁਧਿਆਣਾ ਦਾ। ਅੱਛਾ। ਤੇ ਮਾਛੀਆਂ ਕੜਾਲਾ ਇਹ ਸਾਰੇ ਆਲੇ ਦੁਆਲੇ ਦੇ ਚੱਕ। ਰਿਸ਼ਤੇਦਾਰੀਆਂ ਆਪਣੀਆਂ ਉੱਥੇ ਕਿੱਥੇ ਕਿੱਥੇ ਸੀ? ਨਾਨਕੇ ਤਾਂ ਸਾਡੇ ਸੀਗੇ ਤੇ ਬਰਵਾਲੇ। ਅੱਛਾ। ਇੱਥੇ 94 ਸਾਡਾ ਉਹ ਬੈਠਾ ਸੀ ਮਾਮਾ ਸਾਡਾ। ਅੱਛਾ। ਆਹ 94 ਇੰਨੇ ਪੱਕੇ ਕੋ ਆਹੋ ਆਹੋ, ਇੱਥੇ ਆ ਕੇ ਬਹਿ ਗਿਆ। ਲੁਧਿਆਣਾ ਸਾਰਾ ਇੱਥੇ ਬੈਠਾ ਆ। ਹਾਂ ਹਕੀਮਾਂ ਵਾਲਾ ਕਹਿੰਦੇ ਉਹਨੂੰ। ਹਾਂ ਉੱਥੇ ਆ ਗਿਆ ਸੀ ਉਹ। ਉੱਥੇ ਫਿਰ ਰਿਹਾ। ਉੱਥੇ ਫਿਰ ਕਰੀਏ ਜਾਣਦਾ ਤਾਂ ਰਾਤ ਨੂੰ ਮਾਰਤਾ ਤਾਂ ਪਿੰਡਾਂ ਵਾਲਿਆਂ ਨੇ ਮਾਮਾ ਸਾਡਾ। ਅੱਛਾ, ਤੁਹਾਡਾ ਮਾਮਾ ਉੱਥੇ ਪਿੰਡ ਵਾਲਿਆਂ ਨੇ ਮਾਰਤਾ ਸੀਗਾ? ਹਾਂ ਬੱਕਰੀਆਂ ਨਹੀਂ ਜਾਣਦਾ ਰਾਤ ਨੂੰ। ਹਾਂ। ਉਹਨੇ ਰਾਤ ਨੂੰ ਛੱਡਣੀਆਂ ਨਾ ਕੁੱਤਾ ਰੱਖਣਾ। ਉਹ ਕੁੱਤੇ ਨੇ ਆਲੇ ਦੁਆਲੇ ਘੁੰਮੀ ਜਾਣਾ। ਜੇ ਬੰਦਾ ਆਉਂਦਾ ਦਿਸਣਾ ਮੀਲ ਤੋਂ 2 ਮੀਲਾਂ ਤੋਂ ਉਹਨੇ ਭੱਜ ਕੇ ਆ ਕੇ ਭੌਂਕਣਾ, ਉਹਨੇ ਕੱਢ ਕੇ ਲੈ ਜਾਣੀਆਂ। ਜਾਣੀ ਫੜ ਨਹੀਂ ਸੀ ਹੁੰਦਾ ਸੀਗਾ। ਅਮਲੀ ਜਿਹਾ ਅੱਖਾਂ ਮੀਚ ਕੇ ਬਹਿ ਜਾਣਾ। ਪੁਲਿਸ ਵੀ ਲਿਆਂਦੀ ਉਹਨਾਂ ਨੇ ਪਿੰਡਾਂ ਵਾਲਿਆਂ ਨੇ। ਉਹ ਧੂਆਂ ਜਿਹਾ ਲਾ ਆਉਣਾ, ਧੜੀ ਦਾ ਹੁੱਕਾ ਰੱਖਿਆ, ਪੀਣ ਲੱਗਿਆ, ਅੱਖਾਂ ਮੀਚਦੇ ਆ। ਉਹ ਕਹਿੰਦਾ ਕਿ ਥਾਣੇਦਾਰ ਕਹਿੰਦਾ ਕਿ ਰਾਤ ਨੂੰ ਬੱਕਰੀਆਂ ਜਾ ਸਕਦਾ। ਚਲਾ ਗਿਆ। ਫਿਰ ਉਹਦੇ ਰਾਖ ਰੱਖੇ ਸੀ ਜ਼ਿਮੀਂਦਾਰ ਇਹ 'ਚ। ਉਹਨੇ ਮਾਲ ਉਹਨਾਂ ਦੀ ਪੈਲੀ ਛੱਡ ਦਿੱਤਾ। ਅੱਛਾ। ਪਿੰਡਾਂ ਵਾਲਿਆਂ ਨੇ ਸਾਰਿਆਂ ਨੇ। ਅੱਛਾ। ਉਹ ਰਾਹ ਆਏ ਭੱਜੇ ਆ ਕੇ ਜਾਨੀ ਇਹ ਆਪਣੀ ਤਾਂ ਫਸਲ 'ਚ ਉਜਾੜ ਸੀ। ਉਹਦਾ ਭਾਣਜਾ ਤਾਂ ਇੱਕ ਮੰਨਦਾ। ਅੱਛਾ। ਉਹ ਤੇ ਇੱਕ ਜਾਨੀ ਦੋਏ ਭੱਜ ਗਏ।
ਅੱਛਾ। ਜਿਹਦੇ ਵੇਲੇ ਭੱਜ ਗਿਆ ਨਾ ਉਹ ਪਿੰਡ ਚਲੇ ਗਿਆ। ਉੱਥੇ ਜਦ ਉਹਨਾਂ ਨੇ ਦੇਖਿਆ ਵੀ ਉਹ ਤਾਂ ਆ ਗਿਆ ਇੱਥੇ, ਫੇਰ ਭੱਜ ਲਿਆ ਅਗਲੇ ਨਿਕਲ ਕੇ। ਉਹ ਮੁੰਡੇ ਨੇ ਹਲ ਕਿਹਾ ਉਹਦੇ ਭਾਂਜੇ ਨੇ, ਕਹਿੰਦਾ ਮਾਮਾ ਭੱਜ ਚੱਲੀਏ, ਕਹਿੰਦਾ ਆ ਕੇ ਮਾਰ ਦੇਣਗੇ, ਅਗੇ ਭੱਜ ਚੱਲੀਏ। ਅੱਛਾ ਜੀ। ਉਹ ਕਹਿੰਦਾ ਜੇ ਮੈਂ ਭੱਜ ਗਿਆ ਅੱਜ, ਕਹਿੰਦਾ ਕਿ ਮੈਨੂੰ ਜਾਨੀ ਕਿਸੇ ਨੇ ਨਹੀਂ ਕਹਿਣਾ, ਭੱਜਣਾ ਨਹੀਂ ਕਹਿੰਦਾ। ਅੱਛਾ। ਫਿਰ ਤੈਨੂੰ ਪਤਾ ਪਿੰਡ ਮੋਰੇ ਕਿਆ ਜ਼ੋਰ ਆ, ਹਾਂ। ਉਹਨਾਂ ਥਾਂ ਮਾਰਤਾ। ਮਾਰਿਆ ਮੁੰਡਾ ਵੀ ਜਾਣੀ ਉਹ ਸਾਹ ਘੜੀਸ ਕੇ ਪੈ ਗਿਆ ਤੇ ਬਚ ਗਿਆ। ਕੁੱਤਾ ਵੀ ਬੜਾ ਉਹਦਾ ਸਿਆਣਾ ਸੀ ਤੇ ਬੰਦਾ ਆਪ ਵੀ ਬਹੁਤ ਸਿਆਣਾ ਸੀਗਾ ਹੈ। ਹਾਂ ਬਹੁਤ ਸਿਆਣਾ ਸੀ ਬੰਦਾ। ਉਹ ਤੈਨੂੰ ਪਤਾ ਹੀ ਆ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਉਹ ਫਿਰ ਤੈਨੂੰ ਪਤਾ ਖੈਰ ਕਰਦੇ ਆ। ਸਹੀ ਗੱਲ। ਹਾਂ ਮਾਰਿਆ ਫਿਰ ਕਿਹਨੇ ਸੀ ਉਹਨੂੰ? ਮਾਰਿਆ ਗੁਜਰਾ ਨਹੀਂ। ਅੱਛਾ, ਆਪਣੇ ਬੰਦਿਆਂ ਨੇ ਮਾਰਤਾ। ਕਿ ਫਸਲਾਂ ਦੀ ਰਾਤ ਨੂੰ ਚਾਰਦਾ ਸੀ, ਜਿਵੇਂ ਹੁਣ ਇੱਥੇ 7 ਹੋਵੇ ਇੱਦਾਂ ਦੇ ਪਏ ਉਹਨਾਂ ਨੇ ਜਿਹਨਾਂ ਨੇ ਮਾਰਿਆ 7 ਸਾਰਾ ਹੀ ਆ ਗਿਆ। ਹਾਂ। ਅੱਛਾ ਬਾਬਾ ਜੀ, ਕੋਈ ਹੋਰ ਉੱਥੋਂ ਦੀ ਗੱਲਬਾਤ, ਵਸੇਬ ਜਦੋਂ ਸਾਂਝਾ ਹੁੰਦਾ ਸੀ ਆਪਣੇ ਆਂਢ ਗੁਆਂਢ, ਕੋਈ ਸਿੱਖਾਂ ਨਾਲ ਵੀ ਦੁਆ ਸਲਾਮ ਹੁੰਦੀ ਸੀ ਬਜ਼ੁਰਗਾਂ ਦੀ? ਕਿਸੇ ਨਾਲ ਨਹੀਂ ਸੀ। ਅੱਛਾ। ਸਿੱਖ ਤਾਂ ਸੀਗੇ ਢਾਹੇ 'ਚ ਰਹਿੰਦੇ, ਅਸੀਂ ਬੇਟ 'ਚ ਤੇ। ਬੇਟ ਸਾਰਾ ਮੁਸਲਮਾਨਾਂ ਦਾ ਸੀਗਾ। ਹਾਂ ਸਿੱਖ ਰਹਿੰਦੇ ਢਾਹੇ 'ਚ। ਉਧਰੋਂ ਫਿਰ ਜਿਸ ਵੇਲੇ ਬਦਲੀ ਹੋਈ ਹੈ ਨਾ, ਉਧਰੋਂ ਫਿਰ ਇਹ ਝੇੜਾ ਚੱਲ ਪਿਆ। ਉਹਨਾਂ ਦਾ ਜ਼ੋਰ ਸੀ ਭਾਈ, ਉਹਨਾਂ ਦੀ ਮਿਲਟਰੀ ਵੀ ਸੀਗੀ। ਅੱਛਾ। ਉਹਨਾਂ ਨੇ ਦਾਪਾ ਪਿੰਡਾਂ ਨੂੰ ਨਿਕਲਣ, ਜਿਹੜਾ ਅੜਿੱਕੇ ਆਉਣਾ ਮਾਰ ਦੇਣਾ, ਜਿਹੜਾ ਅੜਿੱਕੇ ਆਉਣਾ ਉਹਨੂੰ ਪਿੰਡਾਂ ਨੂੰ ਅੱਗ ਲਾਉਣ ਲੱਗ ਪਿਆ। ਉਹ ਸਾਡੇ ਬੈਠੇ ਰਹੇ, ਕਹਿੰਦੇ ਕਿ ਇਹ ਕੰਮ ਕਰੀਏ ਤੇ ਜਦ ਨੇੜੇ ਆਉਣਗੇ ਨਾ ਫੇਰ ਚੱਕਾਂਗੇ ਸਮਾਨ। ਅੱਛਾ। ਉਹ ਕਹਿੰਦੇ ਕਿ ਚਲੋ ਠੀਕ ਆ। ਜਦ ਆ ਕੇ ਕੜਾਣੇ ਆ ਕੇ ਲਾਈ, ਕਹਿੰਦੇ ਵੀ ਹੁਣ ਸਿੱਖ ਆ ਗਿਆ, ਹੁਣ ਆਪਾਂ ਚੱਲੀਏ। ਉਹ ਸਾਡੇ ਇੱਧਰਲੇ ਪਾਸੇ ਖੂਹ ਤਾਂ ਨਾਲ ਹੀ, ਜਿਵੇਂ ਹੁਣ ਆਹ ਦਰਬਾਰ ਆ ਆਪਣੀ ਬਾਬਿਆਂ ਦੀ, ਅੱਛਾ। ਇੱਦਾਂ ਸਾਡੇ ਖੂਹ ਤਾਂ ਉੱਥੇ ਮੱਕੀ ਤੇ 6 ਕਿੱਲੇ ਬੀਜੇ। ਅੱਛਾ। ਕਹਿੰਦੇ ਉਹਨਾਂ ਦੇ ਉਹਨੇ ਖੜੀ ਗੱਲ ਆ, ਹਲ ਵੀ ਆਸ ਪਿਛਾ ਮੁੜ ਜਾਵਾਂਗੇ। ਕਹਿੰਦੇ ਉਹਨਾਂ ਉਹਨੇ ਖੜੇ ਕਰ ਦਿੰਦੇ ਆ, ਤਾਂ ਜਦ ਜੇ ਸਿੱਖ ਮੁੜ ਗਿਆ ਨਾ ਫਿਰ ਸਮਾਨ ਰੱਖ ਲਾਂਗੇ। ਸਹੀ। ਉੱਥੇ ਜਾ ਖੜੇ ਕਰਤੇ। ਉੱਥੇ ਫਿਰ ਸਿੱਖਾਂ ਨੇ ਕੀ ਛੱਡਣਾ ਦਾ, ਜਿੱਥੇ ਦੇਖਣ ਪੜਨ ਨੂੰ ਅੱਗ ਲਾ ਦੇਣ, ਜਿਹੜਾ ਅੜਿੱਕਿਆ ਹੋਵੇ ਮਾਰ ਦੇਣ ਮੁਸਲਮਾਨ ਨੂੰ। ਚੱਲ ਪਿਆ ਫਿਰ ਲੁਧਿਆਣੇ ਨੂੰ, ਅਗੇ ਚਲੋ ਜੀ ਸ਼ਹਿਰ ਚਲੀਏ। ਉੱਥੇ ਜਾ ਕੇ ਪੱਕੀ ਤੇ ਬਹਿ ਗਿਆ ਕੁੱਲੀਆਂ ਪਾ ਕੇ। ਆਹ ਸ਼ਰਾ ਲੋਕ ਬੈਠੇ ਸੀ ਉੱਥੇ, ਕੁੱਲੀਆਂ ਪਾ ਕੇ ਬਹਿ ਗਿਆ। ਮੁੜ ਕੇ ਉਹ ਇੱਧਰ ਵੀ ਪਾਣੀ ਚੱਲੇ, ਦਰਿਆ ਇੱਧਰ ਵੀ ਚੱਲੇ, ਪੱਕੀ ਹੀ ਬਸ ਸਿਰਫ। ਠੀਕ ਹੈ। ਤੇ ਆਹ ਜਿਹੜੀਆਂ ਆਪਣੀਆਂ ਮੱਝਾਂ ਗਾਈਆਂ ਭੇਡਾਂ ਬੱਕਰੀਆਂ ਇਹ ਟਾਹਲੀਆਂ ਹੀ ਖਾਂਦੀਆਂ ਸੀ, ਪੱਤੇ ਖਾਣੇ। ਪੱਤੇ ਖਾਣੇ ਬਸ, ਭੁੱਖ ਮਾਰੀਆਂ ਨੇ। ਤੇ ਉਹ ਤਾਂ ਬੰਦਿਆਂ ਨੇ ਵੀ ਪੱਤੇ ਖਾਦੇ ਆ ਜੀ। ਬੰਦਿਆਂ ਨੇ ਛੋਲੇ ਰੱਖੇ, ਉਹ ਮੁੱਕ ਗਏ ਬਣਾ ਕੇ। ਮੁੜ ਕੇ ਜਾਣ ਲੱਗ ਪਿਆ ਜੀ ਇਹ, ਕਹਿੰਦੇ ਜੀ ਚਮਾਰ ਆਪਣੇ ਵੇਲੀ ਆ, ਰਾਤ ਨੂੰ ਉੱਥੋਂ ਦਾਣੇ ਲਿਆ ਕਰੀਏ। ਲੋਕਾਂ ਨੇ ਵਿੱਚ ਜਾਣਾ, ਜਾ ਕੇ ਦਾਣੇ ਲਿਆਉਣੇ। ਤੇ ਉਹ ਮੇਰਾ ਭਰਾ ਬੜਾ ਆਲੋ, ਇੱਕ ਸਾਡਾ ਚਾਚਾ ਤੇ ਇੱਕ ਕਰਵਾਂ ਲੰਬੜਦਾਰ, ਇਹ 3-4 ਜਣੇ ਚਲੇ ਗਏ ਦਾਣੇ ਲੈ। ਜਿਸ ਵੇਲੇ ਉੱਥੇ ਗਾਹਾਂ ਜਾਂਦੇ ਆ ਸਿੱਖਾਂ ਦੇ ਐਡੇ ਐਡੇ ਵਰਸ਼ੇ ਹੁਣ ਨਹੀਂ ਹੈ, ਐਡੇ ਐਡੇ ਲਵਾਏ ਹੁੰਦੇ ਤੇ ਸੋਟੀਆਂ ਦੇ ਵਿੱਚ ਐਂ ਮਾਰਨਾ, ਕਾਲਜਾ ਕੱਢ ਦੇਣਾ। ਉਹ ਲਈ ਭੱਜੇ ਆਉਣ। ਇਹਨਾਂ ਨੇ ਦੇਖਿਆ ਵੀ ਮਰ ਗਿਆ, ਹੁਣ ਨਹੀਂ ਬਚਦੇ। ਕੋਈ ਖੂਹ 'ਚ ਵੜ ਗਿਆ, ਕੋਈ ਮੱਕੀ 'ਚ ਜਾ ਵੜਿਆ। ਉਹ ਜਿਹੜਾ ਕਰਮਾ ਲੰਬੜਦਾਰ ਸੀ ਉਹ ਬੂੜੀਆਂ 'ਚ ਬਹਿ ਗਿਆ। ਉਹਨਾਂ ਨੇ ਦੇਖ ਲਿਆ, ਉਹ ਦੇਖਿਆ ਤਾਂ ਉਹਨੇ ਮਾਰਿਆ। ਜਿਸ ਵੇਲੇ ਵਰਸ਼ਾ ਨੇ ਮਾਰੀ, ਕਹਿੰਦਾ ਕੂਕ, ਉਹਦਾ ਮਸ ਤਾਂ ਮੁੰਡਾ ਇੰਨਾ ਕੁ, ਉਹ ਮਾਸਾ ਮੈਂ ਮਾਰਤਾ। ਕਹਿੰਦੇ ਬੜੀ ਰੋਜ਼ ਕੰਬੇ ਜੇ ਅਸੀਂ ਵੀ, ਕਹਿੰਦਾ ਇਹ ਬਚਦੇ ਨਹੀਂ। ਖੈਰ ਸਾਨੂੰ ਟੋਲਿਆ, ਅਸੀਂ ਨਹੀਂ ਲੱਭੇ, ਸਾਡੀ ਵਧੀ ਸੀ ਦਾਣੇ ਕਹਿੰਦੇ ਲਿਆਉਣੇ ਤੇ ਫਿਰ ਸਹੀ ਗੱਲ ਆ। ਫਿਰ ਪਿਛਾ ਮੁੜਿਆ ਤੇ ਫਿਰ ਵੀ ਜਾਂਦੇ ਰਹੇ ਆ।
ਇੱਥੇ ਸਾਡੇ ਹੈ ਦੂਆ ਹਾਲੇ ਤੋਂ ਬੜੀ ਭੈੜੀ ਦੇਖੀ ਆ। ਮਾਨਾ ਦਾ 8 ਚ ਗੁੱਜਰ, ਇੱਕ ਆ ਕਾਲੂ ਫਾਂਬੜਿਆਂ ਵਾਲਾ। ਅੱਛਾ। ਇਹ ਦੋਏ ਗਏ ਸੁਨਾਈਆਂ ਹੁੰਦੀਆਂ ਦੀਆਂ ਮਸ਼ਕਾਂ। ਹਾਂ। ਉਹਨਾਂ ਦੇ ਉੱਤੇ ਬਹਿ ਕੇ ਵੀ ਆਪਾਂ ਦਾਣੇ ਲਿਆਈਏ। ਚਲਾਉਂਦੇ ਹੀ ਚਲੇ ਗਏ ਉੱਥੇ ਦਰਿਆ 'ਤੇ। ਜਦ ਕੰਢੇ 'ਤੇ ਗਏ ਤਾਂ 2 ਗੁੱਜਰਾਂ ਦੀਆਂ ਕੁੜੀਆਂ, ਇੱਕ ਬੁੜੀ ਭੱਜੀਆਂ ਆਉਣ ਤੇ ਮਗਰ ਸਿੱਖ ਆਉਣ ਭੱਜੇ। ਅੱਛਾ। ਉਹ ਕਹਿੰਦੀਆਂ ਵੀ ਇਹਨਾਂ ਨੇ ਮੋਲਡੀਆਂ ਪਿਛਾਂ ਵੀ ਸਿੱਖ ਆਉਂਦੇ ਆ। ਉਹ ਕਹਿੰਦੀਆਂ ਵਾਸਤੇ ਖੁਦਾ ਦੇ ਆਦੇ ਸਿੱਖ ਆਉਂਦੇ ਤਾਂ ਸਾਨੂੰ ਵੀ ਲੈ ਚੱਲੋ। ਇਹ ਕਹਿੰਦਾ ਕਿ ਮੈਂ ਕਿਹਾ ਮਾਨਿਆ ਮਰਨਾ ਲਾ ਲਓ, ਜੇ ਆਪਣੀ ਖੁੱਟੀ ਮਰ ਜਾਗੇ ਤੇ ਬੁੜੀ ਮੈਂ ਬਾਹਰ ਲਾ, ਤੂੰ ਬੁੜੀ ਨੂੰ, ਮੈਂ ਬਾਹਰ ਲੈਣਾ ਕੁੜੀਆਂ ਨੂੰ। ਇਹਨਾਂ ਜਾਨ ਬਚਾਈਏ। ਸਿੱਖਾਂ ਨੂੰ ਆਣ ਦੀ ਉਹ ਪਾਣੀ 'ਚ ਨਹੀਂ ਵੜਦੇ। ਹਾਂ, ਉਹਨਾਂ ਨੂੰ ਆਣ। ਉਹ ਕਹਿੰਦੇ ਸਾਨੂੰ ਫੜ ਸਕਦੇ ਪਾਣੀ 'ਚ ਆਣ ਆ। ਕਹਿੰਦਾ ਕੰਢੇ 'ਤੇ ਆ ਗਿਆ, ਸਾਨੂੰ ਗਾਲਾਂ ਬਕਵਾ ਕੱਢਣ ਲੱਗ ਪਿਆ। ਬੁੜੀ ਕੋਲ ਹੁਣ ਇੰਨੀਆਂ ਟੁੰਬਾਂ, ਇੰਨੀਆਂ ਕਸੜੀ ਜੇ ਬੰਨੀ ਹੋਈ। ਉਹ ਕਹਿੰਦੀ ਕਿ ਪਤਾ ਕਿ ਆ ਸਾਂਭ ਕੇ ਰੱਖ ਲਈ। ਮਾਨੇ ਹੋਣੀ ਤਾਂ ਜਦੇ ਵਿਗੜ ਗਿਆ ਵੀ ਟੁੰਬਾਂ ਬੁੜੀ ਜਾਂਦੀ ਕਰਾਂ ਦਰਿਆ 'ਚ ਜਾਵੇ ਵੀ ਟੁੰਬਾਂ ਰੱਖ ਲਵਾਂ। ਉਹ ਦਿਲ 'ਚ ਬੇਈਮਾਨੀ ਆ ਗਈ। ਕਹਿੰਦਾ ਕਿ ਜ਼ਿਆਦਾ ਨੇ ਮਾਰਿਆ ਨਾ ਹਰੋਲਾ ਆਏ ਮਸ਼ਕ ਨੂੰ। ਅੱਗੇ ਮੈਂ ਕਿਹਾ ਮਾਨਿਆ ਖੁਦਾ ਦਾ ਕੰਮ ਕਰ, ਆਪਾਂ ਸਭ ਕੁਛ ਛੱਡੀ ਜਾਂਦੇ ਹਾਂ ਵੀ ਇਹ ਕੰਮ ਨਾ ਕਰੀ। ਭਲਾ ਕਾਹਨੂੰ ਹਟ ਹੁੰਦਾ। ਜਦ ਕਹਿੰਦਾ ਵਿਚਾਲੇ ਗਿਆ, ਉਹਨੇ ਕਹਿੰਦਾ ਕਿ ਮਾਰਿਆ ਹਰੋਲਾ, ਬੁੜੀ ਗਈ ਬਾਣ ਵੱਟਦੀ। ਟੁੰਬਾਂ ਲੈ ਕੇ ਆ ਗਿਆ। ਕਹਿੰਦਾ ਅਸੀਂ ਕੁੜੀਆਂ 'ਚ ਕੁੜੀਆਂ ਵੀ ਇਹ ਲੈ ਆ, ਮੈਂ ਆਪਣੇ ਘਰ ਰੱਖੀਆਂ। ਕਹਿੰਦੀਆਂ ਵੀ ਅਸੀਂ ਜੇ ਸਾਡੇ ਘਰ ਦੇ ਆ ਕੇ ਜਾਣਾ ਨਹੀਂ ਹੁਣ, ਤੁਸੀਂ ਸਾਡੀ ਮਾਂ ਸੁੱਟ ਦਿੱਤੀ ਪਾਣੀ 'ਚ। ਹੈ ਹਾਂ, ਉਹ ਗਈ ਵਿਚਾਰੀ, ਮਰ ਗਈ ਵਿੱਚੇ ਪਾਣੀ ਦੇ। ਕਹਿੰਦਾ ਰਾਤ ਨੂੰ ਆਇਆ ਮੇਰੇ ਕੋਲ, ਆ ਕਹਿੰਦਾ ਅੱਧੀਆਂ ਟੁੰਬਾਂ ਲੈ ਲਾ। ਅਗੇ ਮੈਂ ਕਿਹਾ ਵਾਸਤਾ ਖੁਦਾ ਦਾ ਮੇਤੇ ਬੜਾ, ਤੂੰ ਹੀ ਰੱਖ ਲਾ। ਉਹ ਕੁੜੀਆਂ ਕਿੱਧਰ ਗਈਆਂ? ਕੁੜੀਆਂ ਉਹਨੇ ਰੱਖੀਆਂ ਫਿਰ ਘਰ। ਉਹ ਸੁਲੇਮਾਨ ਨੇ। ਉਹ ਕਹਿੰਦਾ ਕਿ ਤੈਨੂੰ ਨਾਲ ਹੀ ਰੱਖਾਂਗੇ, ਜੇ ਤੁਹਾਡੇ ਭਾਈ ਆ ਗਏ ਘਰ ਰਹੇ ਫਿਰ ਅਸੀਂ ਦੇ ਦੇਣੀਆਂ। ਉਹ ਕਹਿਣਾ ਅਸੀਂ ਜਾਣਾ ਨਹੀਂ, ਉਹ ਸਾਨੂੰ ਛੱਡ ਕੇ ਭੱਜਿਆ ਵੀ ਅਸੀਂ ਨਹੀਂ ਉਹਨਾਂ ਨਾਲ ਜਾਣਾ। ਇਹ ਕਹਿੰਦਾ ਨਹੀਂ ਫਿਰ ਨਹੀਂ ਅਸੀਂ ਰੱਖਣੀਆਂ। ਨਹੀਂ, ਕੁੜੀਆਂ ਨੂੰ ਨਹੀਂ ਪਤਾ ਲੱਗਾ ਵੀ ਆ ਜਿਹੜਾ ਅੱਗੇ ਬੰਦਾ ਸੀ ਇਹਨੇ ਜਾਣ ਕੇ ਮੇਰੀ ਮਾਂ ਨੂੰ ਧੱਕਾ ਦੇ ਜਾਣੀ ਪਾਣੀ 'ਚ ਰੋੜਿਆ? ਮਾਂ ਨਹੀਂ ਤੇ ਨਾ ਕੋਈ ਹੋਰ ਹੀ ਸੀ। ਅੱਛਾ, ਹੋਰ ਸੀ, ਤੀਸਰੀ ਬੁੜੀ ਸੀਗੀ, ਹੋਰ ਸੀ। ਨਾਲੇ ਉਸ ਕਾਫਲੇ ਦੇ ਵਿੱਚ ਕੀ ਬਣਦਾ ਤਾ, ਜਿਸ ਵੇਲੇ ਉਹ ਕਹਿੰਦਾ ਕਿ ਮੁੜ ਗਿਆ, ਟੋਲਦੇ ਕੁੜੀਆਂ 'ਚ ਬੈਠੇ ਤੇ ਪਾਈਆਂ ਕੁੜੀਆਂ ਜਿਵੇਂ ਇੱਥੇ ਆ ਕੇ ਪਹਿਲਾਂ ਅਸੀਂ ਵੀ ਪਾਈਆਂ ਸੀ। ਟੋਲਦੇ ਆ ਗਿਆ ਉਹਦੇ ਵਾਰਸ। ਜਿਸ ਵੇਲੇ ਆਏ ਮੰਨਤਾ ਕਰਨ, ਕੁੜੀਆਂ ਕਹਿੰਦੀਆਂ ਅਸੀਂ ਨਹੀਂ ਜਾਣਾ, ਜੇ ਸਾਨੂੰ ਸਿੱਖ ਮਾਰ ਦਿੰਦੇ ਤੁਸੀਂ ਛੱਡ ਕੇ ਭੱਜੇ। ਇਹ ਕਹਿੰਦਾ ਫਿਰ ਇਹਨੇ ਮਿੰਨਤਾਂ ਮੁੰਨਤਾਂ ਕੀਤੀਆਂ ਕਿ ਹੁਣ ਤੇਰੇ ਸਾਡੇ ਵਾਰਸ ਆ ਗਏ, ਜਾਓ, ਜੇ ਨਾ ਆਉਂਦੇ ਅਸੀਂ ਸਾਰੀ ਉਮਰ ਸਾਨੂੰ ਨਾ ਰੱਖਦੇ। ਤੇ ਇੱਦਾਂ ਦੇ ਉੱਥੇ ਕਿੱਡਾ ਮਾੜਾ ਟਾਈਮ ਸੀ ਉਦੋਂ, ਦੇਖ ਲਓ, ਆਪਣੀ ਆਪਣੀ ਜਾਨ ਦੀ ਪਈ ਸੀ। ਹਾਂ, ਜਾਨ ਦੇ ਯਕੀਨ ਕਰੇ, ਜਾਨ ਦੇ। ਫਿਰ ਤੈਨੂੰ ਕਹਿੰਦਾ ਆਏ ਅਸੀਂ ਜਦੋਂ ਗੱਡੇ ਲੈ ਕੇ ਤੁਰੇ ਆ ਇੱਧਰ ਨੂੰ ਪਾਕਿਸਤਾਨ ਨੂੰ, ਜਿੱਥੇ ਮਰ ਜਾਣਾ ਗੱਡੇ 'ਤੇ ਕੋਈ ਉਹ ਕਤਾਰ 'ਚ ਰੱਖ ਦੇਣਾ। ਇੱਥੇ ਦੇਖ ਲਓ, ਆਪਣੀ ਔਲਾਦ ਲਈ, ਭੈਣਾਂ ਭਰਾਵਾਂ ਲਈ ਕਿੱਡੇ ਕਿੱਡੇ ਪੁੱਠੇ ਸਿੱਧੇ ਕੰਮ ਕਰਦੇ ਆ, ਕਮਾਈਆਂ ਕਰਦੇ ਆ, ਹਰਾਮ ਦੀਆਂ ਵੀ ਲੋਕ ਕਮਾਈਆਂ ਕਰਦੇ ਆ। ਪਰ ਦੇਖ ਲਓ ਵੀ ਇਹ ਜਦੋਂ ਟਾਈਮ ਬੰਦਾ 47 ਦਾ ਯਾਦ ਕਰਦਾ, ਆਪਣੀ ਜਾਨ ਤੋਂ ਇਲਾਵਾ ਕੋਈ ਸ਼ੈ ਚੀਜ਼ ਨਹੀਂ ਸੀਗੀ, ਕੋਈ ਨਾ ਮਾਲ, ਨਾ ਦੌਲਤ, ਨਾ ਕੋਈ ਰਿਸ਼ਤਾ। ਹਰ ਬੰਦੇ ਨੂੰ ਆਪਣੀ ਆਪਣੀ ਪਈ ਸੀ। ਹਾਂ, ਕੋਈ ਸ਼ੈ ਨਹੀਂ ਸੀਗਾ ਜਿਹੜਾ ਕਹਿੰਦਾ ਮੇਰੀ ਜਾਨ ਮੱਚ ਜਾਏ। ਹੈ ਜੀ, ਉਹ ਸਿੱਕਾ ਉਹਨਾਂ ਦਾ ਸੀ ਮਿਲਟਰੀ, ਜਿਵੇਂ ਮਰਜੀ ਵੱਡ ਵਡੰਗਾ ਕਰਦੇ ਰਹੇ। ਬਹੁਤ ਬੰਦਾ ਮਰਿਆ, ਇੱਕ ਨਹੀਂ, ਬਹੁਤ ਬੰਦਾ, 11 ਲੱਖ ਬੰਦਾ ਮਰਿਆ। ਹਾਂ, ਬਹੁਤ ਉਹਨਾਂ ਨੇ ਜਿਸ ਵੇਲੇ ਇੱਧਰ ਨੂੰ ਆ ਕੇ ਚਲੋ ਜੀ ਲੁਧਿਆਣੇ ਦੇ ਵਿੱਚ ਗਿਆ ਹੋਇਆ। ਇੱਕ ਸਾਡੇ ਹੈਗਾ ਇੱਥੇ 94 ਬੈਠਾ, ਮਰ ਗਿਆ ਹੁਣ। ਇੱਕ ਉਹ, ਇੱਕ ਮੇਰਾ ਭਰਾ, ਇਹਨਾਂ ਕੋਲ ਬੱਕਰੀਆਂ 40 ਸੀ। ਜਿਸ ਵੇਲੇ ਆਪਣਾ ਭੇਡਾਂ ਬੱਕਰੀਆਂ ਦਾ ਕੰਮ ਸੀ ਉੱਥੇ।
ਚਾਰਦੇ ਹੁੰਦੇ ਤੇ ਨਾ, ਹਾਂ ਕੰਮ ਤਾਂ ਜ਼ਮੀਨਦਾਰ ਦੇ ਸਾਰੇ ਹੀ ਦੇ, ਆਹੋ ਇਹ ਵੀ ਨਾਲ ਰੱਖੀਆਂ। ਇਹ ਵੀ ਰੱਖੀਆਂ ਦੀਆਂ। ਜਿਸ ਵੇਲੇ ਬਾਜ਼ਾਰ 'ਚ ਐ ਬਾੜੀਆਂ ਨਾ ਲੁਧਿਆਣੇ ਸ਼ਹਿਰ ਦੇ, ਜਿਹੜੀ ਬੱਕਰੀ ਸੋਹਣੀ ਲੱਗੇ ਉਹਨੂੰ ਸਿੱਖ ਜੱਫਾ ਮਾਰ ਲਵੇ। ਅੱਛਾ ਜਦ ਇਹ ਭੱਜ ਕੇ ਜਾਣ, ਉਹ ਚਵਾਈ ਵੱਟ ਮਾਰਨਾ ਇੱਥੇ ਰੱਖ ਕੇ, ਛੱਡੋ ਛੱਡੋ ਛੱਡੋ। ਉਹਨਾਂ ਨੇ ਭੱਜ ਕੇ ਚਬਾਰੇ 'ਚ ਜੇ ਆ ਜਾਣ। ਇੱਕ ਬੱਕਰੀ ਬਹੁਤ ਚੰਗੀ ਸੀ, ਕਹਿੰਦਾ ਜਦ ਉਹਨੂੰ ਹੱਥ ਪਾਇਆ ਨਾ ਉਹਨੇ, ਕਹਿੰਦਾ ਮੈਂ ਜੱਫਾ ਪਾ ਲਿਆ ਵੀ ਹੁਣ ਚਾਹੇ ਜਾਨ ਕੱਢ ਲੈ। ਕਹਿੰਦਾ ਉੱਥੇ ਕੀ ਬਣਦਾ? ਚਬਾਰੇ ਨੇ ਕਹਿੰਦਾ 2 ਵੱਟ ਮਾਰੇ ਇੱਥੇ। ਕਹਿੰਦਾ ਫਿਰ ਉਹਨਾਂ ਚਬਾਰੇ 'ਤੇ ਚਾੜੀ, ਕਹਿੰਦਾ 2 ਮੀਲਾਂ ਦਾ ਇਹ ਰੰਭ ਦੀ ਸੁਣੀ ਸਾਨੂੰ। ਫਿਰ ਜਦ ਗਾਂ ਆਏ ਤਾਂ ਕਹਿੰਦੇ ਬੱਕਰੀਆਂ ਤਾਂ ਖੋਹ ਲਈਆਂ ਸਾਰੀਆਂ। ਫਿਰ ਸਾਡਾ ਮਾਮਾ ਟੱਕਰ ਗਿਆ, ਉਹਦੇ ਕੋਲ ਸੀ 30 ਬੱਕਰੀ। ਅੱਛਾ ਉਹ ਕਹਿੰਦਾ ਕਿ ਇਹ ਕੰਮ ਕਰੋ, 3 ਬੱਕਰੀਆਂ ਜਿਹੜੀਆਂ ਮੇਰੇ ਨਾਲ ਛੱਡ ਦਿਓ, ਜੇ ਆ ਗਈਆਂ ਤਾਂ ਸਾਂਭ ਲਿਓ, ਨਹੀਂ ਫਿਰ ਜੇ ਮੇਰੀਆਂ ਵੀ ਗਈਆਂ ਇਹ ਵੀ ਗਈਆਂ। ਤੇ ਉਹਦੇ ਨਾਲ ਫਿਰ ਰਲਾਤੀਆਂ, ਫਿਰ ਇੱਥੋਂ 94 ਜਾ ਕੇ ਲਿਆਂਦੀਆਂ ਸੀ। ਅੱਛਾ ਦੇਤੀਆਂ ਸੀ ਫਿਰ ਮਾਮੇ ਨੇ? ਬੜੀ ਗੱਲ ਆ ਜੀ। ਹਾਂ ਬੜੀ ਇਮਾਨਦਾਰੀ ਦਾ ਸਬੂਤ ਦਿੱਤਾ ਫਿਰ। ਹਾਂ ਨਾ, ਹਾਂ ਬੜਾ ਚੰਗਾ ਸੀ। ਉਹ ਤਾਂ ਇੱਥੇ ਮੈਨੂੰ ਲੈਣ ਆਇਆ ਸੀ, ਕਹਿੰਦਾ ਕਿ ਉੱਥੇ ਚੱਲ ਮੇਰੇ ਕੋਲ। ਅੱਛਾ ਇਹ ਕਹਿੰਦੇ ਮਰਵਾ ਦੂ ਕਿਤੇ, ਅਸੀਂ ਨਹੀਂ ਘੱਲਣਾ। ਬਾਹਰ ਜੋੜ ਨੇ ਫੜਿਆ ਤੇ 5 ਮੀਲਾਂ ਦਾ ਹੁੰਦਾ ਦਾ ਛੱਪੜ ਦਾ ਉਰੇ, ਅੱਛਾ ਉੱਥੇ ਰਾਖਾ ਛੱਡਿਆ ਸੀ, ਉਹਨੂੰ ਦਾਣੇ ਦਿੰਦੇ ਸੀ। ਉੱਥੇ ਐਡਾ ਐਡਾ ਘਾਹ ਹੋਣਾ, ਜਿਹਨੇ ਗਾਹਣਾ ਗਾਹ ਕੇ ਸ਼ਾਮ ਨੂੰ ਬਹੁਤ ਪਾਟ ਪਾ ਦੇਣੇ, ਰੱਜ ਕੇ ਘਰ ਆ ਜਾਣੇ। ਤੇ ਅੱਛਾ ਬੱਕਰੀਆਂ ਚਾਰਨ ਵਾਲਿਆਂ ਦੇ ਬਾਰੇ ਮਸ਼ਹੂਰ ਆ ਗੱਲ ਵੀ ਇਹ ਲੋਕਾਂ ਦੀਆਂ ਹੀ ਬਸ ਪੱਠੇ ਪੁੱਠੇ ਜਿਹੜੇ ਨਾ ਝਕਾਨੀ ਝਕੂਨੀ ਦਵਾ ਕੇ ਬਾੜ ਬੂੜ ਲੈਂਦੇ, ਜੋ ਕਿਸੇ ਨੇ ਦੇਖ ਲਿਆ ਤਾਂ ਮਾੜੀ ਐ ਛੋਟੀ ਮਾਰਤੀ, ਏਦਾਂ ਹੀ ਸੀ ਨਾ। ਬੱਕਰੀਆਂ ਕਿਧਰੇ ਚੱਲਦੇ ਨੇ, ਇੱਧਰ ਨੂੰ ਨਾ ਛੇੜ, ਇੱਥੇ ਮਾਮਲਾ ਬਹੁਤ ਉੱਚਾ, ਉਹ ਨਾ ਛੇੜ। ਅੱਛਾ ਜਾਂ ਤਾਂ ਤੱਕ ਨਹੀਂ ਸੀ ਬੰਦੀ ਵੀ ਕੋਈ ਜ਼ਿਮੀਂਦਾਰ ਫੜ ਲੂ, ਅੱਛਾ ਇੰਨੇ ਸ਼ੂਟਰ ਸੀਗੇ? ਜਾਂ ਜਵਾਨੀ ਸੀ। ਦੌੜ ਬਹੁਤ ਹੋਣੀ ਹੈ ਨਾ। ਹਾਂ ਜਵਾਨੀ ਸੀ ਜਾਂ ਇੱਥੇ ਇਹਦਾ ਹੀ ਚਾਚਾ ਆਏ ਭੇਡਾਂ ਚਾਰੇ ਪਰੇ, ਇੱਕ ਸਾਡੇ ਤਾਏ ਦਾ ਪੁੱਤ ਤਾ। ਅਸੀਂ ਜਾ ਸਾਰੇ 7 ਚੋਂ ਉਹ ਖਰਾਬ ਆ ਬੰਦੇ। ਮੈਂ ਤੁਹਾਨੂੰ ਦੱਸਾਂ, ਉਹ ਕਿੱਦਾਂ ਖਰਾਬ ਆ ਜੀ? ਜਾਣ ਜਿਹਨੂੰ ਦੇਖਣਾ ਕੁੱਟ ਦੇਣਾ, ਅੱਛਾ ਜਿਹਨੂੰ ਦੇਖਣਾ ਧੱਕਾ ਕਰਦੇ ਹਾਂ। ਧੱਕੇ ਕਰਦੇ ਸੀ। ਉਹਨਾਂ ਦੀ ਆ ਕੋਟਰਾਂ ਦੇ ਕੋਲ ਨਾ ਲਈ ਲਾਟ, ਅੱਛਾ ਆ ਜਿਹੜੀ ਲੰਬੜਾ ਕੋਲ ਆ ਸਾਬਰ ਕੋਲ ਕਣਕ ਕੱਢੀ ਹੈ। ਅਸੀਂ ਗਏ ਜਾ ਕੇ ਬੱਕਰੀਆਂ ਛੱਡ ਦਿੱਤੀਆਂ, ਛੱਡ ਕੇ ਬਹਿ ਗਿਆ ਹੁੱਕੀ ਰੱਖ ਕੇ ਸੜਕ 'ਚ। ਉਹ ਸੀਗਾ ਲੰਬੜਾ ਦੇ ਪਰ ਡੇਰੇ 'ਤੇ। ਅੱਛਾ ਆਹ ਨਸਕਾ ਭੱਜਿਆ ਆਵੇ ਦੇ ਦੇਣਾ ਤਾਂ ਮੈਂ ਆ ਗਿਆ ਅੱਜ ਹੈ ਜੀ, ਮੈਂ ਇਹ ਕਰ ਦੂੰ, ਮੈਂ ਫਲਾਂ ਨਹੀਂ ਕਰ ਦੂੰ। ਅਸੀਂ ਕਿਹਾ ਤੈਨੂੰ ਸਵੇਰ ਦੇ ਡੀਕਦੇ। ਅੱਛਾ ਫੱਜੋ ਹੁਣ ਵੀ ਮਸੀਹ 'ਚ ਕਿਤੇ ਨਮਾਜ਼ ਪੜ੍ਹ ਕੇ ਕਹਿੰਦਾ ਕਿ ਜ਼ਮਾਨੇ 'ਤੇ ਕਹਿੰਦਾ ਏਦਾਂ ਇਹਨਾਂ ਨੇ ਕੀਤੀ। ਉਹ ਮੋਹਰੇ ਤਾਂ ਅਸੀਂ ਮਗਰ ਬੱਕਰੀਆਂ ਵਿੱਚ ਫਰਨ ਦੇ ਧੱਕੇ, ਫਸਲ ਵੀ ਉਹਦੀ ਜਾਣਾ, ਫਸਲ ਵੀ ਉਹਦਾ। ਆਹ ਕੱਚੀ ਸੜਕ ਹੁੰਦੀ ਜੀ 7 ਵਾਲੀ, ਉੱਥੇ ਛੱਡ ਕੇ ਮੁੜਿਆ। ਮੈਂ ਕਿਹਾ ਬੋਲਿਆ ਹੁਣ ਸਾਰਾ ਪੱਡ ਨਿਕਲਿਆ ਹੁਣ। ਜੋ ਭੱਜੇ ਅਸੀਂ ਬੱਕਰੀਆਂ ਕੋ ਆਏ, ਲਾਂ ਟਪਾਈਆਂ 18 ਜਾ ਵੜੇ। ਜਦ ਤਾਂ ਆਏ ਜ਼ਮਾਨੇ 'ਤੇ ਇੱਕ ਦਿਨ ਐਵੇਂ ਤੇਰੇ ਤਰ੍ਹਾਂ ਮੈਂ ਇੱਥੇ ਆ ਕਮਾਲੀਓ। ਅੱਛਾ ਉਹ ਮੈਂ ਰਸਕੇ 'ਚ ਬਹਿ ਗਿਆ, ਆਹ 15 ਦੀਆਂ ਬੁੜੀਆਂ ਬੈਠੀਆਂ 2-3, ਉਹ 2 'ਚ ਬਾਈ ਪਿੱਛੇ ਸਾਦੇ ਕੱਪੜਿਆਂ 'ਚ ਵਰਦੀ ਬੁਰਦੀ ਕੋਈ ਨਾ। ਉਹ ਆਏ ਮੇਰੇ ਨਾਲ ਬਹਿ ਗਿਆ ਪਿੱਛੇ। ਮੈਨੂੰ ਕਹਿੰਦੇ ਕਿ ਯਾਰ ਅਖੇ ਕੌਣ ਹੁੰਦਾ? ਮੈਂ ਗੁੱਜਰ ਹੁੰਦਾ। ਕਹਿੰਦੇ ਕਿ ਕੀ ਜਿਹੜਾ ਕੰਮ ਕਰਦਾ? ਮੈਂ ਬੱਕਰੀਆਂ ਚਾਰਦਾ। ਕਹਿੰਦੇ ਬੱਕਰੀਆਂ ਵਾਲੇ ਫਸਲਾਂ ਮੜੀਆਂ ਚਾਰਦੇ ਆ। ਮੈਂ ਕਿਹਾ ਕੋਈ ਮੋਹਰੇ ਹੀ ਨਹੀਂ ਆਉਂਦਾ। ਮੈਂ ਤਾਂ ਖੁੱਲ ਗਿਆ। ਅੱਛਾ ਤੇ ਨਾਲੇ ਉਹ ਮੁਸ਼ਕਲੀਆਂ ਅਸੀਂ ਜਾਣ ਤੇ ਨਾਲੇ ਸੁਣੀ ਜਾਣ। ਉਹ ਇੱਕ ਜੰਗਣੀ ਨੂੰ ਪਤਾ ਤਾਂ ਉਹਨੇ ਮੇਰੇ ਪਿੱਛੋਂ ਨਾ ਕੂਹਣੀ ਮਾਰੀ ਅੱਛਾ ਵੀ ਚੁੱਪ ਕਰ ਜਾ। ਕਿਉਂ? ਮੈਂ ਕਿਹਾ ਮੈਂ ਇੱਥੇ ਮਈਆਂ ਖੋਲੀ ਖੜਾ। ਜਿਸ ਵੇਲੇ ਆਏ 14 'ਚ ਉਹਨਾਂ ਨੇ ਉਤਰ ਜਾਣਾ ਸੀ। ਅੱਛਾ ਨਾਲੇ ਉਹਨਾਂ ਨੇ ਹੱਥ ਮਿਲਾਇਆ, ਨਾਲੇ ਕਹਿੰਦਾ ਤੇਰੇ ਨਾਲ ਕਰਨੇ ਵਾਲਾ ਹੋਰ ਕੰਮ ਤਾਂ ਹੁਣ ਜਾ।
ਕਿਉਂ? ਮੈਂ ਕਿਹਾ ਮੈਂ ਡਾਕਾ ਮਾਰੀ ਖੜਾ। ਉਹ ਉੱਥੇ ਉਤਰ ਗਿਆ, ਮੈਂ ਗਾਂ ਆ ਗਿਆ। ਜਦ ਤਾਂ ਦੀਨ ਦੁਨੀ ਯਾਦ ਹੀ ਨਹੀਂ ਸੀ। ਅੱਛਾ। ਹਾਂ ਜਵਾਨੀ ਵਿੱਚ ਘੱਟ ਹੀ ਯਾਦ ਹੁੰਦੀ ਲੋਕਾਂ ਨੂੰ। ਹਾਂ, ਨਾਲੇ ਖਿਲਾਇਆ ਵੀ ਮੈਨੂੰ ਬੜਾ ਸੀ ਮੇਰੇ ਭਰਾ ਨੇ। ਅੱਛਾ। ਉਹਦੇ ਨਾਲ ਮੈਂ ਰਲ ਗਿਆ, ਕੁਆਰਾ ਹੁੰਦਾ ਸੀ। ਉਹਨੂੰ ਕੁਛ ਨਾ ਦਿੱਤਾ, ਘਰਦਿਆਂ ਨੇ ਵਿਆਹ ਕਰਤਾ। ਉਹ ਮੈਨੂੰ ਕਹਿੰਦਾ ਤੂੰ ਮੇਰੇ ਨਾਲ ਆ ਜਾ, 4-5 ਜਣੇ ਆ, ਚੱਲ ਤੂੰ ਮੇਰੇ ਨਾਲ ਰਲ ਜਾ, ਪੁੱਤਾ ਟੱਪੀ ਜਾਓ। ਮੈਂ ਉਹਦੇ ਨਾਲ ਰਲ ਗਿਆ। ਫਿਰ ਉਹ ਕਹਿੰਦਾ ਪਾਣੀ ਦੇ ਥਾਂ ਦੁੱਧ ਹੀ ਪੀ ਗਿਆ। ਅੱਛਾ। ਤੇ ਕੇ ਖਾ ਜਿੰਨਾ ਮਰਜੀ, ਕਿਤੇ ਦਮ ਤੇ ਇਹਨਾਂ ਤਾਂ ਨਹੀਂ ਕੋਈ ਮਾੜਾ ਚੰਗਾ ਹੋਇਆ ਆਪਣੇ ਕਿਸੇ ਜੀਆਂ ਨਾਲ? ਨਹੀਂ ਨਹੀਂ ਨਹੀਂ, ਕੋਈ ਗੱਲ ਨਹੀਂ ਹੋਈ। ਅੱਛਾ। ਨਾ ਕਿਸੇ ਨੇ ਛੇੜਿਆ, ਨਾ ਬੁਲਾਏ ਆ ਕੋਈ। ਅੱਛਾ। ਸਿਰਫ ਇਹੀ ਆ ਜਾਣਾ ਜਿੱਥੇ ਰਾਤ ਕੱਟਣੀ, ਗਾਂ ਤੁਰ ਪੈਣਾ। ਜਿਹੜੇ ਨੇ ਮਾਰਨਾ ਆਪਣੀ ਆਈ ਨਾ ਫੇ ਮਾਰਨਾ, ਉਹਨੂੰ ਖਤਾਨ ਜਗਰੇ ਰੱਖ ਦੇਣਾ, ਤਲਾ ਦੇ ਕੇ ਅੱਲਾ ਦੀ ਸਬਰ ਤੁਰ ਪੈਣਾ। ਰਾਜ ਨਹੀਂ ਫੇ ਕੋਈ ਵੀ ਵਾਕਿਆ ਹੋਇਆ। ਜਿਸ ਵੇਲੇ ਆਏ ਆ ਗਾਹਾਂ, ਫੇਰ ਜਦ ਬਾਰਡਰ ਟੱਪੇ ਆ। ਬਾਰਡਰ ਕਿਹੜਾ ਟੱਪੇ ਆਪਾਂ, ਬਾਗੇ ਦਾ ਕਿ ਕਸੂਰ ਦਾ? ਕਸੂਰ ਦਾ। ਕਸੂਰ ਦਾ। ਅੱਛਾ। ਉੱਥੋਂ ਜਦ ਟੱਪੇ ਆ ਨਾ, ਉਹ ਸਿੱਖ ਵੀ ਜਾਂਦੇ ਤੇ ਇੱਧਰੋਂ। ਸਿੱਖ ਸਾਨੂੰ ਕਹਿੰਦਾ ਮੁਸਲਮਾਨੋ ਗੱਲ ਸੁਣ ਲਓ ਇੱਕ। ਅਸੀਂ ਕਿਹਾ ਦੱਸੋ ਜੀ। ਕਹਿੰਦੇ ਕਿ ਚੱਲੇ ਆ ਤੁਸੀਂ ਉਧਰ ਨੂੰ, ਜਿਹੜਾ ਮੁਸੱਲੀ ਆ ਉਹਦੇ ਮੋਹਰੇ ਲਾ ਕੇ ਨਾ ਤੁਰਿਓ। ਅੱਛਾ। ਹਾਂ, ਉਹਦਾ ਪਤਾ ਨਹੀਂ ਕਿਹੜੇ ਵੇਲੇ ਮੱਤ ਦਿੱਤੀ ਤੁਹਾਨੂੰ ਜਾਣ ਲੱਗਿਆ। ਹਾਂ, ਤੇ ਜਿਹੜਾ ਹੈਗਾ ਜੰਗਲੀ, ਉਹਦਾ ਤਬਾਰ ਨਾ ਖਾਇਓ, ਛੋਲਿਆਂ ਦੀ ਦਾਲ ਤੇ ਬਚਿਓ, ਅੱਛਾ, ਤੇ ਸੁੱਕੀ ਜ਼ਮੀਨ ਨਾ ਪਟਿਓ। ਇਹ ਤੁਹਾਨੂੰ ਸ਼ਰਤਾਂ ਦੱਸ ਦਿੰਦੇ, ਹੈ ਵੀ ਉਹ ਸੱਚੇ। ਇਹ ਕਈਆਂ ਬੰਦਿਆਂ ਨੇ ਗੱਲਾਂ ਕੀਤੀਆਂ, ਇਹਦੀ ਵਜ੍ਹਾ ਕੀ ਸੀ? ਹੈਂ, ਇਹਦੀ ਵਜ੍ਹਾ ਇਹੀ, ਇੱਥੇ ਮੁਸੱਲੀ ਦਾ ਮੋਹਰੇ ਲਾ ਕੇ ਧਰਮੀ, ਉਹਦੀ ਪਤਾ ਨਹੀਂ ਕਿਹੜੇ ਵੇਲੇ ਨੀਤ ਬਦਲ ਜਾਣੀ। ਹਾਂ, ਇਹੋ ਜਿਹੀ ਕੌਮ ਆ ਇਹ। ਸੱਚੀ ਗੱਲ ਹੈ। ਹਾਂ, ਜਿਹੜੇ ਜੰਗਲੀ ਆ ਇਹਨਾਂ ਨੂੰ ਜਿੰਨਾ ਮਰਜ਼ੀ ਖੜਾ ਲਾ, ਆ ਪਰਤਾਵੇ ਕੱਢੇ ਆ। ਇਹਨਾਂ ਨੇ ਜਦ ਬਦਲਣਾ ਆਪਣੀ ਆਈ ਤੇ ਨਹੀਂ ਬਦਲਣਾ। ਇਹਨਾਂ ਨੇ ਆਪਣੇ ਬੰਦੇ ਦੀ ਗੱਲ ਕਰਨੀ, ਉਹਦਾ ਹੀ ਸਾਥ ਦੇਣਾ, ਭਾਵੇਂ ਸਰਾਸਰ ਗਲਤ ਕਿਉਂ ਨਾ ਹੋਵੇ। ਪਿਆ ਪਿਆ ਹੋਵੇ, ਇਹਨਾਂ ਨੇ ਉਧਰ ਹੀ ਜਾਣਾ। ਤੇ ਛੋਲਿਆਂ ਦੀ ਦਾਲ, ਛੋਲਿਆਂ ਦੀ ਦਾਲ ਆਖੇ ਵੀ ਢਿੱਡ ਢੱਡ ਦੁਖਣ ਲੱਗ ਗਿਆ। ਕੋਈ ਕੁਛ ਐਸਾ ਮਤ ਵੱਲ ਤੇ ਕਿਹਾ। ਇੱਥੇ ਵੀ ਆਪਾਂ ਜਦੋਂ ਆਏ ਆ ਸਿੱਧੇ ਇਸੇ ਪਿੰਡ ਜਾ ਕੇ 706 ਵਿੱਚ? ਨਹੀਂ ਨਹੀਂ, ਅਸੀਂ ਲੁਧਿਆਣੇ ਇੱਥੇ ਫੈਸਲਾਬਾਦ ਆਏ ਸੀ। ਅੱਛਾ ਜੀ। ਫੈਸਲਾਬਾਦੋਂ ਫਿਰ ਪਰੇ ਹੈ ਕਚਮਾਣੀ ਦਾ ਸਟੇਸ਼ਨ, ਉਹ ਗੜੀ ਸਾਦੇ ਆ ਉਹਨੂੰ। ਉੱਥੇ ਸਾਡੇ ਬੰਦੇ ਬੈਠੇ ਤੇ ਆ ਮੌਲੇ ਕਹਿੰਦੇ ਆ ਬਿੱਲਿਆਂ ਦੇ। ਫਿਰ ਅਸੀਂ ਲੱਕੜਾਂ ਵਾਲਾ ਵੱਜਦਾ ਇੱਧਰ ਚੱਕ, ਮੂਲੋਂ ਆਣੀ ਲੱਕੜਾਂ ਵਾਲਾ। ਫਿਰ ਉੱਥੇ ਜਾ ਬੈਠੇ, ਉੱਥੇ ਫਿਰ ਅਸੀਂ ਰਹਿੰਦੇ ਰਹੇ। ਕਿਉਂ ਆਏ ਤਾਂ ਉੱਜੜ ਕੇ ਤੇ ਇਹ ਲੋਕ ਤੇ ਵਸੰਦੇ। ਫਿਰ ਲੋਕਾਂ ਨੇ ਇਕੱਠ ਕੀਤਾ ਲੰਬੜਦਾਰ ਨੇ ਵੀ ਇਹ ਕੰਮ ਕਰੋ, ਇਹ ਗਰੀਬ ਆਏ ਆ ਚੱਲ ਕੇ, ਇਹਨਾਂ ਨੂੰ ਆਟਾ ਦਾਣਾ ਦਿਓ, ਨਹੀਂ ਦੇਣਾ ਤੇ ਇਹ ਕੰਮ ਕਰੋ ਤੇ ਜੀ ਦੀ ਰੋਟੀ ਲਾ ਦਿਓ ਘਰੇ। ਠੀਕ ਆ। ਦੋ ਵੇਲੇ ਲੈ ਜਾ ਕਰ। ਉਹ ਮੇਰੀ ਤਾਂ ਲਾਤੀ ਕਾਜ਼ੀਆਂ ਦੇ, ਮੰਗਤਿਆਂ ਦੇ। ਉਹ ਮੈਨੂੰ ਜ਼ੋਰ ਲਾ ਕੇ ਪੜ੍ਹਾਈ ਵੀ ਆ ਕੇ ਕਰਿਆ ਕਰਨ ਨਾਲ। ਮੈਂ ਕਿਹੜਾ ਪੜ੍ਹਨਾ ਉਹਦਾ, ਖਤਮ ਦੇਣ ਜੋਗਾ ਹੋ ਜਾਵੇ। ਉਹਨੇ ਪਿੰਡ 'ਚੋਂ ਰੋਟੀਆਂ ਇਕੱਠੀਆਂ ਕਰਨੀਆਂ, ਸਾਡੇ ਘਰ 10-12 ਦੇ ਜਾਣੀਆਂ। ਕਿਉਂ ਮੁੱਖ ਦੀਆਂ ਦੀਆਂ ਰੰਗ ਬਰੰਗੀ। ਉਹਨਾਂ ਨੇ ਆਪਣੇ ਦੋ ਜੀ ਦੀ ਰੋਟੀ ਲੱਗੀ ਜਿਸ ਘਰ, ਉੱਥੋਂ ਜਾ ਕੇ ਲੈ ਆਉਣੀ। ਉੱਥੇ ਰਹੇ ਬਹੁਤ ਚਿਰ। ਫਿਰ ਸਾਨੂੰ ਜ਼ਮੀਨ ਪੈ ਗਈ ਨਾਲੇਵਾਲ, ਝੁਮਰੇ ਦੇ ਕੋਲ। ਹੈਂ, ਝੁਮਰੇ ਦੇ ਕੋਲ। ਝੁਮਰੇ ਦੇ ਕੋਲ। ਤੇਰਾ ਅੱਲਾ ਭਲਾ ਕਰ। ਉਹ ਜ਼ਮੀਨ ਜਿਹੜੀ ਸੀ ਨਾ, ਆ ਜਿਵੇਂ ਇੱਥੇ ਟੈਂਡਰ ਹੋਇਆ, ਇੱਦਾਂ ਹੀ ਸੀ ਉਹ। ਉਹ ਅਸੀਂ ਬੋਣ ਲੱਗ ਗਏ ਸਾਰੇ, ਜਿੰਨੇ ਘਰ ਉੱਥੇ ਬੈਠੇ ਸੀ। 8 ਕਿੱਲੇ ਸਾਨੂੰ ਮਿਲੇ ਸੀ। ਅੱਛਾ। ਬੋਂਦੇ ਰਹੇ। ਜਦ ਨੂੰ ਅਵਾਈ ਹੋ ਗਈ ਵੀ ਜੀ ਕਮਾਲੀਏ ਜੀ, ਉੱਥੇ 7 ਚੱਕ ਨੂਰਪੁਰੀਏ, ਗੋਰਸੀਆਂ ਵਾਲੇ, ਫਲਾਨਾ ਉੱਥੇ ਚੱਲਣਾ।
ਦੇਖ ਸਦਾ ਚੁੱਪ ਕਰਕੇ ਉੱਥੋਂ ਗੱਡੇ ਲੱਦ ਲੈ। ਜਿਹੜੀਆਂ ਅੱਜ ਦਰਖਤ ਇਹਦੇ ਖੜੇ ਆ ਸਾਰੇ ਹੀ ਇੱਦਾਂ ਬੰਦੇ ਨੂੰ ਬੰਦਾ ਅੰਦਰ ਦਿੰਦਾ ਜਦ ਅਸੀਂ ਇੱਥੇ ਆਏ ਹਾਂ। ਇੰਨਾ ਝੱਗ ਵੇਲਾ ਤਾਂ ਸਾਰੇ। ਹਾਂ, ਜੇ ਰਾਤ ਨੂੰ ਬੰਦਾ ਬਾਹਰ ਨਿਕਲ ਜਾਣਾ ਢਾਂਗੀਆਂ ਜਿਹੜੇ ਹੁੰਦੇ ਤੇ ਬਾਂਹ ਸੁੱਟਣ ਤੇ ਅੱਗ ਲਾਉਣੀ ਫੇਰ ਸੱਦਣਾ, ਇੰਨਾ ਝੰਗ ਵੇਲਾ ਸੀ। ਤੇ ਉਹ ਜ਼ਮੀਨ ਛੱਡਿਆ ਜ਼ਿਆਦਾ ਆਏ ਨਾ ਅਸੀਂ ਆਹ ਧਰੌੜਾਂ ਵਾਲਾ ਚੱਕ ਹੈ ਨਾ, ਉਹ ਧਰੌੜਾਂ ਵੱਜਦੀ ਤੇ ਯਕੀਨ ਕਰੀ ਚੁਬਾਰੇ ਵਿਹਲੇ ਪੈ ਵਿਹਲੇ। ਪਟਵਾਰੀ ਤਹਿਸੀਲਦਾਰ ਮੋਹਰੇ ਹੋ ਗਿਆ ਦੇਖ ਕੇ ਸੁਣਦੀਆਂ ਗੱਲਾਂ। ਸਦਾਈ ਲੋਕ ਬਣੇ ਹੀ ਨਾ। ਜਿਸ ਵੇਲੇ ਉੱਥੇ ਆਏ ਉਹਨਾਂ ਨੇ ਗੱਡੇ ਘੇਰ ਲੈ। ਕਹਿੰਦੇ ਕਿ ਚੁਬਾਰੇ ਵਿਹਲੇ ਪਏ ਆ, ਸਮਾਨ ਰੱਖ ਲਓ ਇੱਥੇ, ਜ਼ਮੀਨਾਂ ਵੀ ਸਾਨੂੰ ਲਾਟ ਕਰ ਦਿਆਂਗੇ। ਲੈ ਜਿਹੜੇ ਸਿਆਣੇ ਤੇ ਉਹ ਫਲਾਨਾ ਉੱਥੇ ਫਲਾਨਾ ਉੱਥੇ, 2 ਚੱਕ ਵੱਜਣੇ ਆ। ਇੱਥੇ ਆ ਗਿਆ ਜੂੰ ਜ਼ਮੀਨਾਂ ਪੁੱਟ ਪੁੱਟ ਕੇ ਮਰ ਗਿਆ। ਜ਼ਮੀਨਾਂ ਫਿਰ ਟੈਂਡਰ ਦਾ ਟੈਂਡਰ ਹੈ ਜੀ। ਅਤੇ ਉੱਥੇ ਰਹੇ ਹਾਂ ਅਸੀਂ 4 ਸਾਲ ਉੱਥੇ ਗੋਪੇ ਰਾਤ ਆ ਇੱਕ ਜੰਗਲੀ, ਉਹ ਆ ਗਿਆ। ਇਹ ਮੇਰਾ ਭਰਾ ਤਾਂ ਉਹਦੇ ਨਾਲ ਰਹਿੰਦਾ ਸੀ। ਉਹ ਬੜਾ ਤਰੀਕਾ ਦਾ ਬੰਦਾ ਵੀ ਠੀਕ ਸੀ। ਉਹ ਆ ਗਿਆ ਇੱਥੇ। ਉਹ ਕਹਿੰਦਾ ਕਿ ਖੁਦਾ ਦੇ ਬੰਦੇ ਐਂ ਦੱਸੋ ਵੀ ਤੁਹਾਡਾ ਦਿਮਾਗ ਕੰਮ ਨਹੀਂ ਕਰਦਾ। ਅਸੀਂ ਕਿ ਕੀ? ਕਹਿੰਦਾ ਕਿ ਜ਼ਮੀਨ ਹਾਲ ਵੀ ਤੁਹਾਡੇ ਨਾਂ ਬੋਲਦੀ ਆ, ਤੁਸੀਂ ਉਹ ਠੇਕੇ 'ਤੇ ਦਿਓ। ਲੈ ਕਹਿੰਦੇ ਅਸੀਂ ਕਰਨੀ ਇੱਥੇ ਇਹੋ ਜਿਹੇ ਕੰਮ ਤੇ ਜ਼ਮੀਨ ਦਾ ਕਦਰ ਨਹੀਂ ਸੀ ਹੈ ਜੀ। ਉਹ ਭਾਈ ਉਹ ਮੈਂ ਛੱਡ ਕੇ ਆ ਗਿਆ, ਮੁੜ ਕੇ ਪੁੱਛੀ ਨਹੀਂ। ਫਿਰ ਤੁਸੀਂ 706 ਚੱਕ 'ਚ ਆ ਗਏ ਆ। ਇੱਥੇ ਆਪਣੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ? 19 16 ਚੱਕ, 14 15 ਆ 5 ਚੱਕ, ਇੱਧਰ 5 ਆ ਇੱਕ, ਤੇ ਇੱਕ 6 ਚੱਕ ਆ। ਸਾਡੇ ਬੰਦੇ ਉੱਥੇ ਬੈਠੇ ਆ। ਹਾਂ, ਆਪਣੇ ਇਸ ਪਿੰਡ 'ਚ ਲੁਧਿਆਣੀਆਂ ਤੋਂ ਇਲਾਵਾ ਵੀ ਕੋਈ ਆ ਕੇ ਬੈਠੇ ਆ? ਹਾਂ। ਕਿਹੜੇ ਕਿਹੜੇ ਪਿੰਡਾਂ ਦੇ ਆ? ਗੋਰਸੀਆਂ ਦੇ। ਅੱਛਾ, ਗੋਰਸੀਆਂ ਦੇ ਵੀ ਆ। ਨੂਰਪੁਰ ਦੇ। ਅੱਛਾ, ਇੱਥੇ ਕਈ ਕੌਮਾਂ ਚਾਰ ਵਾਲੀਆਂ ਫਾਂਬੜਿਆਂ ਦੇ ਆ। ਹਾਂ, ਤਲਵਣੀਆਂ ਵੀ ਹੈਗੇ ਆ। ਤਲਵਣੀਆਂ ਵੀ ਹੈਗੇ। ਅੱਛਾ, ਤਲਵਣੀਆਂ ਦਾ ਕੋਈ ਸਿਆਣਾ ਬਾਬਾ ਹੈਗਾ? ਇਹ ਵੀ ਆ, ਖਾਸੀ ਦੇ ਵੀ ਆ। ਅੱਛਾ ਅੱਛਾ। ਤਲਵਣ ਤਾਂ ਬੜਾ ਉੱਥੇ ਦਾ ਮਸ਼ਹੂਰ ਪਿੰਡ ਸੀ ਜੀ, ਬੜੀ ਉੱਥੇ ਕਤਲੋ ਗਾਰਤ ਹੋਈ ਆ ਇਸ ਪਿੰਡ ਦੇ ਵਿੱਚ। ਸਾਲਾਂ ਦੇ ਕੰਮ ਆ, ਉਜਾੜੇ ਪੈਣੇ ਸੀ। ਫਿਰ ਇਹ ਤਾਂ ਲੰਮੀਆਂ ਗੱਲਾਂ। ਇਹ ਆ ਜਿਹੜਾ ਪੀਰ ਆ ਨਾ, ਕੋਈ ਪੀਰ, ਉਹਨੇ ਇਹ ਲਾਟ ਕਰਾ ਕੇ ਦਿੱਤੇ ਤੇ ਆ 2 ਚੱਕ। ਉਹਨੇ ਇਹ ਕਿਹਾ ਤਾਂ ਜਿਹੜੀ ਕੁਤਰ ਜਾਂਦੀ ਹੈ 7 ਵਾਲੀ ਆ ਕਮਾਰੀਆ ਨੂੰ, ਉਹ ਕਹਿੰਦਾ ਇੱਥੋਂ ਕਹਿੰਦਾ ਮਰਬਾ ਮੈਨੂੰ ਦੇ ਦਿਓ ਇੱਧਰੋਂ, ਸਾਨੂੰ ਮੈਂ ਲਾਟ ਕਰ ਦਿੰਦਾ। ਨਹਿਰ ਵੀ ਉਹਨੇ ਲਾਟ ਕਰਾਈ, ਸਭ ਕੁਛ ਕਰਾਇਆ। ਜਿਸ ਵੇਲੇ ਪਾਇਪ ਹੋ ਗਈ, ਸਾਡੇ ਲੋਕ ਇੱਦਾਂ ਦੇ, ਉਹ ਕਹਿੰਦਾ ਮੈਨੂੰ ਆਖੇ ਉੱਥੋਂ ਜ਼ਮੀਨ ਦੇ ਦਿਓ। ਕਹਿੰਦਾ ਜ਼ਮੀਨ ਤੈਨੂੰ ਦਈਏ, ਸਾਡੀ ਤਾਂ ਹਿੰਦੁਸਤਾਨ ਵਾਲੀ ਪਈ ਆ। ਚੱਲ ਜੀ, ਉਹਦਾ ਹੱਥ ਪੈਂਦਾ ਸੀ। ਉਹਨੇ ਕੀਤਾ ਸਵੇਰ ਨੂੰ ਹਲ ਜੜਾਤੇ ਉੱਤੇ। ਹਲੇ ਹੁੰਦੇ ਤੇ ਜਦ ਕਿਹੜਾ ਟਰੈਕਟਰ ਦਾ ਸੀ। ਉਹਨੇ ਹਲ ਜੜਾ ਤੇ ਇਹਨਾਂ ਨੇ ਲੈ ਕੇ ਡਾਈਆਂ, ਤੈਨੂੰ ਪਤਾ ਗੁੱਜਰ ਫਿਰ ਚਾਂਬਲੇ ਹੋਏ। ਪੈ ਗਿਆ 2 ਚੱਕ ਜਿਹੜੇ ਭੱਜ ਕੇ ਗਏ, ਬਹੁਤ ਭਜਾਤੇ। ਉਹਨਾਂ ਨੇ ਮੁੜ ਕੇ ਸਵੇਰ ਨੂੰ ਪੁਲਿਸ ਲਿਆਂਦੀ। ਜਿਹੜੇ ਹੱਥ ਲੱਗੇ, ਕੋਈ ਹੱਥ ਕੜੀਆਂ ਕਿੰਨੀਆਂ ਕੁ ਲਾ ਲੈਂਦੇ। ਸਾਫਿਆਂ ਨਾਲ ਬੰਨ ਮੁੱਲ, ਸਾਫਿਆਂ ਨਾਲ ਬੰਨ ਮੁੱਲ ਕੇ ਸਿੱਧੇ ਗੱਲ ਸਾਡਾ ਹੀ ਬੁੱਢਾ ਫੜਿਆ ਗਿਆ। ਅੱਛਾ, ਤੇ ਫਿਰ ਜ਼ਮਾਨਤ ਹੀ ਨਾ ਲੱਭਾ। ਬੰਦੇ ਤਾਂ ਸਾਰੇ ਫੜ ਕੇ ਲੈ ਗਏ, ਜ਼ਮਾਨਤ ਕਿਹਨੂੰ ਦੇਣੀ ਸੀ? ਨਾਲੇ ਇਹਨਾਂ ਦੇ ਕੋਲ ਕਿਹੜਾ ਜ਼ਮੀਨ ਤੀ ਨਾ, ਜ਼ਮੀਨ ਵਾਲਿਆਂ ਦੀ ਹੋਣੀ ਸੀ। ਇੱਥੋਂ ਆ ਲੰਡੂ ਨਹੀਂ ਜਦ ਕਿਹੜੀਆਂ ਬੱਸਾਂ ਦੀਆਂ, ਇੱਥੋਂ ਤੁਰ ਕੇ ਨਹਿਰ ਪੈ ਜਾਣਾ, ਰੋਟੀਆਂ ਬੰਨ ਲੈਣੀਆਂ, ਟੋਭੇ ਜਾਣਾ, ਤਰੀਕ ਭੁਗਤਣੀ। ਨਾਗਰਿਆਂ ਵਾਲੇ ਪੁਲ 'ਤੇ ਆਉਂਦੇ ਤੇ ਟਾਂਗੇ, ਉੱਥੇ ਆ ਜਾਣਾ, ਉੱਥੋਂ ਤੁਰ ਕੇ ਆਉਣਾ। ਫਿਰ ਪੈ ਗਿਆ ਨਸੀਬ ਤੈਨੂੰ। ਅਸੀਂ ਫਿਰ ਇੱਥੋਂ ਚੜ੍ਹੇ 94 ਗਏ। ਉੱਥੋਂ ਫਿਰ ਖਾਨੇ ਨੂੰ ਲਿਆਂਦਾ ਅਸੀਂ
ਲਿਆ ਕੇ ਬੁੜੇ ਦੀ ਜ਼ਮਾਨਤ ਕਰਾਈ। ਅੱਛਾ, ਫੇਰ ਦੇਖ ਲਾ ਵੀ ਗਾਹਾਂ ਫੇ ਕਿਹਾ ਹੋਣਾ ਵੀ ਇਦਾਂ ਦੇ ਪੰਗੇ 'ਚ ਨਾ ਪਿਓ ਹੈ। ਉਹ ਪੰਗੇ ਗੁਜਰ ਕਾ ਜਾਣਦੇ ਆ, ਇੱਥੇ ਬਥੇਰੇ ਤਲੇ ਹੁੰਦੇ ਨੇ। ਨੰਗ ਭੁੱਖਾ ਕੇ ਚੋਰਾਂ 'ਚ ਖੇਲੇ ਠੀਕ ਆ। ਇਹ ਕਾ ਜਾਣਦੇ ਆ ਇਹੋ ਜਿਹੀਆਂ ਗੱਲਾਂ ਨੂੰ। ਆਪਾਂ ਤੁਹਾਨੂੰ ਤੁਹਾਡਾ ਪਿੰਡ ਦਿਖਾ ਦੇਣਾ ਹੁਣ ਵੀਡੀਓ ਦੇ ਥਰੂ। ਆਪਣਾ ਆਪਣੇ ਉੱਥੇ ਸਾਡੇ ਇੱਕ ਬੇਲੀ ਹੈਗੇ ਆ ਮਹਿਰ ਸਿੰਘ ਬੌਂਕਰ ਦੇ, ਤੁਹਾਡੇ ਪਿੰਡ ਦੇ, ਉਹਨਾਂ ਨੂੰ ਆਪਾਂ ਕਹਿੰਦੇ ਆ, ਉਹਨਾਂ ਨੇ ਆਪਣਾ ਵੀਡੀਓ ਬਣਾ ਕੇ ਤਸਵੀਰਾਂ ਬਣਾ ਕੇ ਪਿੰਡ ਦੀਆਂ ਭੇਜ ਦੇਣੀਆਂ ਆ। ਸਹੀ ਆ। ਜੇ ਨਾ ਬਾਜੋ ਨੇ ਪਾਲਣਾ ਜੀ ਮਾਂ ਗੁਜ਼ਰ ਗਏ ਕੁੜੀਏ ਨੇ ਸਾਲ ਮਹੀਨੇ। ਕਿਆ ਬਾਤ। ਰਾਤਾਂ ਨੇਰੀਆਂ ਵੇ ਕੱਲੀ ਨੂੰ ਡਰ ਪਿਆ ਲੱਗਦਾ, ਛੁੱਟੀ ਲੈ ਕੇ ਵੇ ਆ ਜਾ ਮੇਰ ਮਾਏ। ਸਭ ਛੁੱਟੀ ਨਾ ਦੇਵੇ ਜਿਵੇਂ ਕਾਰਨ ਮੋੜ ਜਾਨੇ ਕਮਲੀਏ ਨਾਰੇ। ਕਿਆ ਬਾਤ। ਤੁਰਿਆ ਜਾਂਦਾ ਨੀ ਮੈਂ ਪੇ ਬਲਾਵਾਂ, ਉਹ ਨਾ ਬੋਲੇ ਨੀ ਜਾਂਦਾ ਚਾਪ ਗਰੀਤਾ, ਲੱਗਦਾ ਨਿਆ ਜੋ ਨੀ ਤੇਰੀ ਅੰਮਾਂ ਦਾ ਜਾਇਆ। ਵਾਹ ਜੀ ਵਾਹ। ਦੇਖੀ ਮੱਖੀ ਨਹੀਂ ਹਟਦੀ ਮਾਂ। ਮੱਖੀ ਲੈਂਦੀ ਆ ਤਾਂ ਗੱਲ ਛੇੜਦੀ। ਅੱਛਾ ਉਹਨਾਂ ਦਾ ਨਹੀਂ ਦੀ ਜਗਰਾਮਾ। ਉਹ ਕਹਿੰਦਾ ਕਿ ਨਾ, ਕਹਿੰਦਾ ਕਿ ਜਵਾਨੀ ਬਾਰੇ ਮੱਖੀ ਨਹੀਂ ਬਹਿਣ ਦਿੰਦਾ, ਮਗਰੋਂ ਕਹਿੰਦਾ ਇਹ ਪਰਾ ਭੂੰਡ ਬੈਠੇ ਨੇ। ਉਹ ਗੱਲ ਸੱਚੀ ਆ। ਜਿੰਦੇ ਲਾ ਗਿਆ ਨੀ ਗੁੰਜੀਆਂ ਲੈ ਗਿਆ ਕੋਲੇ, ਡਾਡਾ ਮੇਰਾ ਨੀ ਬੋਲਣਾ ਦੇਵੇ। ਕੂਏ ਪਾਣੇ ਨੇ ਪਰੰਦੀਏ ਨਾਜੋ ਸਾਨੋ ਪਾਣੇ ਦੇ ਨੀ ਕੋਟ ਪਾ ਦੇ। ਪੀਣਾ ਆਪੇ ਵੇ ਪੀਲਾ ਰਈਆ, ਪੀੜਾ ਪੀੜਾ ਨੀਂਦਿਆ ਜੋ ਤੇਰੇ ਹੱਥਾਂ ਦਾ, ਨਾਏ ਪਿਆਸੇ ਨੇ ਨੀ ਮੋੜ ਜਾਣਾ। ਆਸੇ ਰਾਜਾਂ ਨੀ ਡੋਰ ਜਾਣਾ, ਮਗਰੋਂ ਮਰੇਂਗੇ ਨੀ ਜੋ ਬਾਜਾਂ। ਅਸੇ ਨੇ ਮੋੜਨਾ ਨੀ ਬੜੀਏ ਨਾਜੋ, ਜਿੱਥੇ ਜਾਣਾ ਨੀ
ਲੇਗਾ ਕਰਨ ਆ ਜਾ ਵੇਰਾਇਆ ਬੰਦੀਆਂ ਹੁਣ ਨੇ ਆਉਣਾ ਨੀਂਦਿਆ ਜੋ ਗੋਲੀਏ ਤੈਨੂੰ ਮੈਂ ਕਰਿਆ ਨੀ ਮੰਨਿਆ ਨੀ ਮੇਰਾ ਕਹਿਣਾ ਕਿਹੜੀ ਰਨ ਵੇ ਵੇਖ ਜੱਜੇ ਰਾਇਆ ਜਿਹਨੇ ਤੈਨੂੰ ਵੇ ਗੱਲੇ ਲਾਇਆ ਬਗਾਨੇ ਨਾਰੇ ਵੇ ਮਗਰ ਵਿਆਹ ਲੱਗ ਗਏ ਪਿੱਛਾ ਰਾਇਆ ਵੇ ਡੋਬਨਾ ਬਈਏ ਕੀ ਬਾਤ ਡੁੱਬ ਜਾਏ ਪਿੱਛਾ ਨੀਂਦਿਆ ਜੋ ਬੜੀਏ ਲੈ ਜਾ ਮੇਰੇ ਨੀ ਮਗਰੋਂ ਨਾ ਜੋ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀਗੀ 706 ਚੱਕ ਦੇ ਵਿੱਚ, ਜਿਹੜਾ ਕਿ ਕਮਾਲੀਆ ਦੇ ਵਿੱਚ ਪੈਂਦਾ ਆ। ਇੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਸੀਗੀ ਜਿਹੜੇ ਕਿ ਲੁਧਿਆਣੇ ਜ਼ਿਲ੍ਹਾ 'ਚ ਉੱਠ ਕੇ ਆਏ ਸੀ। ਗੱਲਬਾਤ ਹੋਈ ਜੀ, ਤੁਸੀਂ ਵੀ ਸੁਣੀ। ਔਰ ਗੱਲ ਇਹ ਕੀਤੀ ਸੀ ਕਿ ਤੁਹਾਡਾ ਆਪਣੇ ਪਿੰਡ ਜਾਣ ਨੂੰ ਦਿਲ ਕਰਦਾ ਆ, ਤੇ ਪਹਿਲੇ ਮਤਲਬ ਜਿਹੜੀ ਗੱਲ ਕੀਤੀ ਕਿ ਨਹੀਂ ਹੁਣ ਕੀ ਕਰਨਾ ਜਾ ਕੇ, ਉਹਦੇ ਪਿੱਛੇ ਸਟੋਰੀ ਇਹ ਹੁੰਦੀ ਆ ਕਿ ਕਈ ਬਹੁਤ ਸਾਰੇ ਬਜ਼ੁਰਗ ਜਿਹੜੇ ਬੜੀ ਵਾਰੀ ਕੋਸ਼ਿਸ਼ਾਂ ਕਰ ਚੁੱਕੇ ਆ, ਕਿਉਂਕਿ ਦੋਨਾਂ ਮੁਲਕਾਂ ਦੇ ਮਾਮਲਾਤ ਦਾ ਵੀ ਪਤਾ ਸਾਰਿਆਂ ਨੂੰ, ਤੇ ਵੀਜ਼ਾ ਨਾ ਮਿਲਣ ਦੀ ਵਜ੍ਹਾ ਤੋਂ ਡਿਸਹਾਰਟ ਐਸੇ ਹੋ ਜਾਂਦੇ, ਮੁੜ ਕੇ ਕਹਿੰਦੇ ਕੀ ਕਰਨਾ ਜਾ ਕੇ। ਲੇਕਿਨ ਦਿਲ ਦੇ ਵਿੱਚ ਕਿਤੇ ਨਾ ਕਿਤੇ ਇਹ ਚੰਗਿਆਰੀ ਇੱਕ ਰਹਿੰਦੀ ਆ ਮੌਜੂਦ ਕਿ ਕਿਤੇ ਐਸਾ ਮੌਕਾ ਆਵੇ ਅਸੀਂ ਆਪਣੇ ਪਿੰਡ ਜਾ ਕੇ ਦੇਖੀਏ, ਉਸ ਪਿੰਡ ਦੀਆਂ ਗਲੀਆਂ ਬਾਜ਼ਾਰ ਜਿੱਥੇ ਅਸੀਂ ਬਚਪਨ 'ਚ ਖੇਡਦੇ ਰਹੇ ਉਹ ਸਾਰਾ ਦੇਖਣ ਨੂੰ ਦਿਲ ਕਰਦਾ ਆ। ਔਰ ਗੁਜ਼ਾਰਿਸ਼ ਕਰਦੇ ਹਾਂ ਜੀ ਆਪਣੇ ਦੇਖਣ ਵਾਲਿਆਂ ਕਿ ਜਿਹੜੇ ਬਾਬਾ ਜੀ ਦੇ ਪਿੰਡ ਦੇ ਅਗਰ ਉਹਨਾਂ ਦੇ ਨਜ਼ਰ 'ਚੋਂ ਵੀਡੀਓ ਗੁਜ਼ਰਦੀ ਆ ਤੇ ਉਹ ਬਾਬਾ ਜੀ ਉਹਨਾਂ ਦਾ ਜਿਹੜਾ ਨੰਬਰ ਸਕਰੀਨ 'ਤੇ ਸ਼ੋਅ ਹੋ ਰਿਹਾ ਉਸ 'ਤੇ ਇਸ ਪਿੰਡ ਦੀਆਂ ਵੀਡੀਓ ਔਰ ਤਸਵੀਰਾਂ ਜਿਹੜੀਆਂ ਸੈਂਡ ਕਰ ਸਕਦੇ ਆ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ। ਰੱਬ ਰਾਖਾ ਜੀ।